ਅੱਜ ਦੀਆਂ ਖਬਰਾਂ ਵੱਲ ਆਈਏ ਤੇ ਲੱਗ ਰਿਹਾ ਆ ਵੀ ਜਿਹੜੀ ਗਵਰਨਮੈਂਟ ਆ USA ਦੀ ਉਹ ਸ਼ਟਡਾਊਨ ਹੋਊਗੀ ਤੇ ਮਕਾਰਥੀ ਦੀ ਤੇ ਉੱਥੇ ਹੋਰ ਜਿਹੜੇ ਰਿਪਬਲਿਕਨ ਰਿਪਰੈਜ਼ੈਂਟੇਟਿਵ ਮੈਟ ਗਾਇਟਸ ਆ ਉਹਨਾਂ ਦੀ ਆਪਸ ਦੇ ਵਿੱਚ ਹੁਣ ਪੂਰੀ ਜਿਹੜੀ ਲੜਾਈ ਆ ਉਹ ਸਿਖਰਾਂ ਤੇ ਪਹੁੰਚ ਚੁੱਕੀ ਹੈਗੀ ਆ ਤੇ ਜੋ ਸਟਾਪ ਗੇਟ ਬਿੱਲ ਨੂੰ ਲੈ ਕੇ ਆ ਰਹੇ ਸੀ ਉਹ ਪਾਸ ਨਹੀਂ ਹੋਇਆ ਹੈਗਾ। ਪਿਛਲੇ 48 ਘੰਟਿਆਂ 'ਚ ਡੈਮੋਕ੍ਰੇਟਸ ਨਾਲ ਵੀ ਗੱਲਬਾਤ ਹੋ ਰਹੀ ਹੈਗੀ ਆ, ਪਰ ਜੋ ਕੁਝ ਹੁਣ ਤੱਕ ਚੱਲ ਰਿਹਾ ਆ ਕਹਿੰਦੇ ਵੀ ਇਹ ਬਿੱਲ ਪਾਸ ਨਹੀਂ ਹੋਣਾ ਹੈਗਾ। ਸੋ ਇਹਦੇ ਕਰਕੇ ਜੇ ਗਵਰਨਮੈਂਟ ਐਤਵਾਰ ਨੂੰ ਸ਼ਟਡਾਊਨ ਹੋ ਜਾਂਦੀ ਆ, 1.5 ਮਿਲੀਅਨ ਦੇ ਕਰੀਬ ਫੈਡਰਲ EMPLOYEES ਦੀ ਫਰਲੋ ਕੀਤੀ ਜਾਊਗੀ ਤੇ ਉਹਨਾਂ ਨੂੰ ਕੰਮ ਕਰਨਾ ਪਊਗਾ ਪਰ ਬਿਨਾਂ ਕਿਸੇ ਪੇ ਦੇ, ਜਦੋਂ ਉਹ ਸ਼ਟਡਾਊਨ ਹੁੰਦੀ ਹੈਗੀ ਗਵਰਨਮੈਂਟ। ਸੋ 1.5 ਮਿਲੀਅਨ ਬਹੁਤ ਵੱਡਾ ਨੰਬਰ ਹੁੰਦਾ। ਬਹੁਤ ਸਾਰੇ ਜਿਹੜੇ ਪਾਰਕਸ ਆ, ਆਮ ਲੋਕਾਂ ਨੂੰ ਜਿਹੜੇ ਪਾਰਕਸ ਦੇ ਵਿੱਚ ਵੀ ਬਹੁਤ ਫਰਕ ਪਊਗਾ। ਸਾਰੇ ਪਾਰਕਸ ਜੋ ਆ ਉਹ ਸ਼ਟਡਾਊਨ ਹੋ ਜਾਣਗੇ। ਸੋ ਇਹਦਾ ਅਸਰ ਵੀ ਜੋ ਆ ਲੋਕਾਂ ਦੇ ਉੱਤੇ ਕਾਫੀ ਪਊਗਾ। ਜੇ ਬੇ ਏਰੀਆ ਦੀ ਗੱਲ ਕਰਦੇ ਜਾਈਏ, ਗੋਲਡਨ ਗੇਟ ਨੈਸ਼ਨਲ ਰਿਕ੍ਰੀਏਸ਼ਨ ਏਰੀਆ 83,000 ਏਕੜ ਦਾ ਏਰੀਆ, ਜਿਹਦੇ ਵਿੱਚ ਮੂਵਰ ਬੋਰਡਸ ਨੈਸ਼ਨਲ ਮੋਨੂਮੈਂਟ, ਪ੍ਰਸੀਡੀਓ, ਅਲਕਾਟ੍ਰੈਜ਼ ਆਈਲੈਂਡ, ਇਹ ਸਾਰੇ ਜਿਹੜੇ ਆ ਸ਼ਟਡਾਊਨ। ਸੋ ਲੋਕ ਇਹਨਾਂ ਨੂੰ ਵਿਜ਼ਿਟ ਨਹੀਂ ਕਰ ਸਕਣਗੇ। ਬਿਲਕੁਲ। ਸੋ ਪਿਛਲੇ ਜਿਹੜੇ ਨਜ਼ਦੀਕੀ ਇਤਿਹਾਸ ਦੇ ਵਿੱਚ ਦੇਖੀਏ ਤਾਂ 5 ਦਿਨ ਤੋਂ ਵੱਧ ਚੱਲਣ ਵਾਲੇ ਜਿਹੜੇ ਸ਼ਟਡਾਊਨ ਆ ਉਹ 4 ਹੋ ਚੁੱਕੇ ਨੇ, ਜਿਨ੍ਹਾਂ ਦੇ ਕਾਫੀ ਗੰਭੀਰ ਸਿੱਟੇ ਰਹੇ ਨੇ। 8 ਲੱਖ 1.5 ਮਿਲੀਅਨ ਜਿੱਦਾਂ ਤੁਸੀਂ ਟੋਟਲ ਦੱਸ ਰਹੇ ਆ, 8 ਲੱਖ ਫੈਡਰਲ ਜਿਹੜੇ ਸਿਵਿਲੀਅਨ EMPLOYEE ਆ ਉਹਨਾਂ ਨੂੰ ਵੀ ਵਿਦਆਊਟ ਪੇ ਘਰੇ ਜਿਹੜਾ ਘੱਲਿਆ ਜਾਊਗਾ। ਮਕਾਰਥੀ ਹੁਣੀ ਕਹਿ ਰਹੇ ਆ ਵੀ ਉਸ ਬਿੱਲ ਦੀ ਵੀ ਸਪੋਰਟ ਕਰ ਦੇਣਗੇ ਜਿਹਦੇ ਵਿੱਚ ਯੂਕਰੇਨ ਦੀਆਂ ਬਾਰਡਰ ਫੰਡਸ ਤੋਂ ਬਗੈਰ ਵੀ ਹੋਵੇ, ਬਿੱਲ ਉਹਨਾਂ ਦੀ ਸਪੋਰਟ ਤੋਂ ਬਗੈਰ ਵੀ ਹੋਵੇ ਤਾਂ ਉਸ ਨੂੰ ਉਹ ਸਮਰਥਨ ਦੇ ਸਕਦੇ ਹੈਗੇ ਆ। ਪ੍ਰੋਸੀਜਰਲ ਵੋਟ ਜਿੱਦਾਂ ਆਪਾਂ ਸਵੇਰ ਵਾਲੀਆਂ ਖਬਰਾਂ 'ਚ ਕਰ ਰਹੇ ਸੀਗੇ ਉਹ ਤਾਂ ਪਾਸ ਹੋ ਗਈ ਸੀ। ਹੁਣ ਜਦੋਂ ਵੋਟ ਉਸ ਉੱਤੇ ਕੀਤੀ ਗਈ ਆ ਤਾਂ ਜਿਹੜਾ ਫਰੀडम ਕਾਕਸ ਆ ਉਸਨੇ ਤਕਰੀਬਨ ਇਸ ਦੇ ਉਲਟ ਵੋਟ ਪਾਈ ਆ। 232 ਵੋਟਾਂ ਇਸ ਸਟਾਪ ਗੈਪ ਬਿੱਲ ਦੇ ਉਲਟ ਪਈਆਂ ਤੇ 198 ਜਿਹੜੀਆਂ ਉਸ ਦੇ ਹੱਕ ਦੇ ਵਿੱਚ ਪਈਆਂ ਹੈਗੀਆਂ ਆ ਤੇ 3 ਜਾਣਿਆਂ ਨੇ ਵੋਟ ਆ ਉਹ ਨਹੀਂ ਪਾਈ ਹੈਗੀ। ਸੋ ਕਹਿੰਦੇ ਵੀ ਇਹਨਾਂ ਦੀ ਪੇ ਫੈਡਰਲ EMPLOYEES ਦੀ ਸ਼ਟਡਾਊਨ ਦੇ ਦੌਰਾਨ ਕਦੋਂ ਜਿਹੜੀ ਆ ਉਹ ਰੁਕਦੀ ਆ। ਕਹਿੰਦੇ ਵੀ ਜਿੰਨੇ ਵੀ ਫੈਡਰਲ ਵਰਕਰ ਹੁੰਦੇ ਆ ਉਹ ਵਿਦਆਊਟ ਪੇ ਹੋਣਗੇ। ਜਿਹੜਾ ਲੈਪਸ ਆ ਉਹ ਰੈਟਰੋਐਕਟਿਵਲੀ ਦੇਖਿਆ ਜਾਊਗਾ। ਉਨੀ ਦੇਰ ਤੱਕ ਇਹ ਜੌਬ ਦੇ ਉੱਤੇ ਹੋਣਗੇ ਜ਼ਰੂਰ ਪੇ ਤੋਂ ਬਗੈਰ, ਤੇ ਕੁਛ ਨੂੰ ਜਿਹੜਾ ਫਰਲੋ ਕਰਕੇ ਘਰ ਨੂੰ ਘੱਲ ਦਿੱਤਾ ਜਾਊਗਾ। ਸ਼ਟਡਾਊਨ ਦੇ ਨਾਲ ਜਿਹੜੇ ਜੇ ਦੇਖਿਆ ਜਾਵੇ ਤਾਂ ਡੈਮੋਕ੍ਰੇਟਸ ਤੇ ਵਾਈਟ ਹਾਊਸ ਨੇ ਇਸ ਪੂਰੇ ਸ਼ਟਡਾਊਨ ਨੂੰ ਇੱਕ ਆਰਮੀ ਦੇ ਨਾਲ ਤੇ ਬਾਰਡਰ ਇਸ਼ੂ ਦੇ ਨਾਲ ਜੋੜ ਕੇ ਵੀ ਪੇਸ਼ ਕਰ ਰਹੇ। ਉਹਨਾਂ ਨੇ ਕਿਹਾ ਵੀ ਰਿਕਰੂਟਿੰਗ ਤੇ ਮੋਰਾਲ ਦੇ ਵਿੱਚ ਬਹੁਤ ਜ਼ਿਆਦਾ ਗਿਰਾਵਟ ਆਵੇਗੀ US ਮਿਲਟਰੀ ਦੇ ਵਿੱਚ ਸ਼ਟਡਾਊਨ ਹੋਣ ਦੇ ਕਰਕੇ। ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਜਿਹੜੇ ਸਪੋਕਸਮੈਨ ਜੌਨ ਕਰਬੀ ਆ ਉਹਨਾਂ ਨੇ ਅੱਜ ਗਵਰਨਮੈਂਟ ਸ਼ਟਡਾਊਨ ਦੇ ਇਹਨਾਂ ਭਿਆਨਕ ਸਿੱਟਿਆਂ ਦੇ ਉੱਤੇ ਜਿਹੜਾ ਕਹਿ ਲਓ ਵੀ ਨਿਸ਼ਾਨਾ ਜਿਹੜਾ ਉਹ ਰੱਖਿਆ ਹੈਗਾ ਆ। ਵਾਈਟ ਹਾਊਸ ਦੇ ਜਿਹੜੇ ਸਪੀਕਰ ਕੈਵਨ ਮਕਾਰਥੀ ਆ ਉਹਨਾਂ ਦਾ ਵੀ ਮਜ਼ਾਕ ਜਿਹੜਾ ਆ ਉਹ ਉਡਾਇਆ, ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਇਹ ਕਹਿ ਰਹੇ ਸੀਗੇ ਵੀ ਹਾਊਸ ਰਿਪਬਲਿਕਨਸ ਨੇ ਬਹੁਤ ਸਾਰੀਆਂ ਚੀਜ਼ਾਂ ਉਹ ਕਰ ਦਿੱਤੀਆਂ ਜਿਹੜਾ ਮੀਡੀਆ ਕਹਿ ਰਿਹਾ ਸੀਗਾ ਇੰਪੋਸੀਬਲ ਹੈਗਾ ਆ। ਸੋ ਕਹਿੰਦੇ ਵੀ ਅਸੀਂ 70% ਤੋਂ ਵੱਧ ਗਵਰਨਮੈਂਟ ਸਪੈਂਡਿੰਗ ਨੂੰ ਵੋਟ ਜਿਹੜੀ ਉਹ ਕਰ ਚੁੱਕੇ ਆ, ਪਰ ਅਸਲ ਦੇ ਵਿੱਚ ਇਹ ਜਿਹੜਾ ਬਿੱਲ ਆ ਵਿਚਾਲੇ ਹੀ ਰਹਿ ਗਿਆ ਹੈਗਾ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਹਾਲ ਦੀ ਘੜੀ ਹਰਜੋਤ ਸਿੰਘ ਜੀ ਕੋਈ ਲੱਗ ਨਹੀਂ ਰਿਹਾ ਵੀ ਇਹਨਾਂ ਦਾ ਆਪਸੀ ਸਮਝੌਤਾ ਜਿਹੜਾ ਉਹ ਬਣੇਗਾ। ਯੂਕਰੇਨ ਦੀ ਫੰਡਿੰਗ, ਬਾਰਡਰ ਦੀ ਫੰਡਿੰਗ, ਹੋਰ ਕਈ ਜਿਹੜੇ ਮਸਲੇ ਇਸ ਦੇ ਵਿੱਚ ਇਸ ਟਾਈਮ ਫਸੇ ਪਏ ਆ ਜਿਨ੍ਹਾਂ ਉੱਤੇ ਦੋਨੋਂ ਧਿਰਾਂ ਜਿਹੜੀਆਂ ਮੰਨ ਨਹੀਂ ਰਹੀਆਂ। ਜੀ, ਇਸੇ ਤਰ੍ਹਾਂ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਜੋ ਫੂਡ ਸਟੈਂਪ ਪੇਮੈਂਟ ਪ੍ਰੋਗਰਾਮ ਆ ਉਹ ਸ਼ਟਡਾਊਨ ਹੋਊਗਾ। IRS ਆਡਿਟ ਨਹੀਂ ਕਰ ਸਕੂਗੀ, ਐਗਜ਼ਾਮਿਨ ਨਹੀਂ ਕਰ ਸਕੂਗੀ। ਜਿਹੜੇ ਰਿਟਰਨਸ ਹੈਗੇ ਨੈਸ਼ਨਲ ਪਾਰਕਸ ਸਾਰੇ ਕਲੋਜ਼ ਹੋਣਗੇ। ਦਸੰਬਰ 2018 'ਚ 34 ਦਿਨਾਂ ਦੇ ਲਈ ਫੈਡਰਲ ਗਵਰਨਮੈਂਟ ਬੰਦ ਰਹੀ ਸੀ।